ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਸ ਮਸਲੇ ਤੇ ਗੱਲਬਾਤ ਕਰਨ ਜਾ ਰਹੇ ਹਾਂ, ਉਹ ਪੰਜਾਬ ਦੇ ਵਿੱਚ ਲੰਮਾ ਸਮਾਂ ਲੋਕਾਂ ਦੀ ਯਾਦ ਦਾ ਹਿੱਸਾ ਬਣੀ ਰਹੀ ਪੁਲਿਸ ਤਸ਼ੱਦਦ ਦੀ ਉਹ ਕਹਾਣੀ ਦਾ ਹੀ ਇੱਕ ਹਿੱਸਾ ਹੈ, ਜਿਹਦੇ ਵਿੱਚ ਪੰਜਾਬ ਦੇ ਵਿੱਚ 1984 ਤੋਂ ਬਾਅਦ ਇੱਕ ਲੰਮਾ ਸਮਾਂ ਉਹ ਦੌਰ ਚੱਲਿਆ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਜਿਹੜੇ ਨੌਜਵਾਨ ਮੁੰਡੇ ਆ, ਉਹਨਾਂ ਨੂੰ ਪੁਲਿਸ ਵਾਲੇ ਚੁੱਕ ਲੈ ਜਾਂਦੇ ਤੇ ਫਿਰ ਅਗਲੇ ਦਿਨ ਅਖਬਾਰ ਦੇ ਵਿੱਚ ਕਿਤੇ ਇਹ ਖਬਰ ਲੱਗੀ ਹੁੰਦੀ ਕਿ ਪੁਲਿਸ ਦੇ ਨਾਲ ਮੁਕਾਬਲੇ ਦੇ ਵਿੱਚ ਜਿਹੜਾ ਉਹ ਨੌਜਵਾਨ ਆ ਜਾਂ ਉਹ ਨੌਜਵਾਨ ਤੇ ਉਸਦੇ ਸਾਥੀ ਜਿਹੜੇ ਆ ਉਹ ਮਾਰੇ ਗਏ ਆ। ਤੇ ਨਾਲ ਇਹ ਵੀ ਦੱਸਿਆ ਜਾਂਦਾ ਕਿ ਪਹਿਲਾਂ ਜਿਹੜੇ ਉਹ ਮੁੰਡੇ ਆ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਤੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹ ਜਿਹੜੇ ਨੌਜਵਾਨ ਆ ਉਹ ਮਾਰੇ ਗਏ। ਤਾਂ ਪਿਛਲਾ ਕੋਈ ਸਮਾਂ ਪੰਜਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹੋ ਜਿਹਾ ਲੰਘਿਆ, ਜੇ ਪਿਛਲੇ ਦਹਾਕੇ ਦੀ ਗੱਲ ਕਰੀਏ, ਕਿ ਜਦੋਂ ਇਹ ਖਬਰਾਂ ਆਮ ਨਹੀਂ ਸੀ ਰਹੀਆਂ ਕਿ ਕਦੇ-ਕਦੇ ਕੋਈ ਘਟਨਾ ਇਹੋ ਜਿਹੀ ਜਿਹੜੀ ਆ ਉਹ ਸਾਹਮਣੇ ਆਉਣੀ ਕਿ ਜਿੱਥੇ ਕਿਸੇ ਪੁਲਿਸ ਮੁਕਾਬਲੇ ਦੀ ਜਿਹੜੀ ਖਬਰ ਆ ਉਹ ਲੱਗੀ ਹੋਣੀ ਅਖਬਾਰਾਂ ਦੇ ਵਿੱਚ। ਪਰ ਹੁਣ ਫੇਰ ਜੇ ਅਸੀਂ ਪਿਛਲੇ 2-3 ਸਾਲਾਂ ਦੀ ਗੱਲ ਕਰੀਏ ਤਾਂ ਹੁਣ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚੋਂ ਇਹ ਖਬਰਾਂ ਸਾਹਮਣੇ ਲਗਾਤਾਰ ਆ ਰਹੀਆਂ ਨੇ ਕਿ ਪੁਲਿਸ ਮੁਕਾਬਲੇ ਹੋ ਰਹੇ ਆ, ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨ ਮਾਰੇ ਜਾ ਰਹੇ ਆ। ਉਹ ਨੌਜਵਾਨਾਂ ਨੂੰ ਭਾਵੇਂ ਕਦੇ ਗੈਂਗਸਟਰ ਦਾ ਨਾਂ ਦਿੱਤਾ ਜਾਵੇ, ਚਾਹੇ ਫਿਰ ਉਹਨਾਂ ਨੌਜਵਾਨਾਂ ਨੂੰ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੋੜਿਆ ਜਾਵੇ। ਤਾਂ ਇਸੇ ਤਰ੍ਹਾਂ ਦਾ ਇੱਕ ਜਿਹੜਾ ਮਾਮਲਾ ਆ ਉਹ ਹੁਣ ਫੇਰ ਸਾਹਮਣੇ ਆਇਆ ਆ, ਜਿਹੜਾ ਕਿ ਯੂਪੀ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ 3 ਨੌਜਵਾਨ ਜਿਹੜੇ ਸੀ, ਸਿੱਖ ਨੌਜਵਾਨ, ਜਿਨ੍ਹਾਂ ਨੂੰ ਯੂਪੀ ਦੇ ਵਿੱਚ ਕਤਲ ਕੀਤਾ ਗਿਆ, ਮਾਰਿਆ ਗਿਆ ਤੇ ਦੱਸਿਆ ਗਿਆ ਕਿ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਭਾਵ ਐਨਕਾਊਂਟਰ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਮਾਰਿਆ ਗਿਆ। ਅਖਬਾਰਾਂ ਦੀਆਂ ਖਬਰਾਂ ਫਿਰ ਉਸੇ ਤਰ੍ਹਾਂ ਦੀਆਂ ਸੀ ਜਿਵੇਂ ਦੀਆਂ 1980 ਦੇ ਦਹਾਕੇ ਦੇ ਵਿੱਚ ਆਮ ਪ੍ਰਚਲਨ ਸੀ ਕਿ ਇਹਨਾਂ ਨੌਜਵਾਨਾਂ ਨੇ ਪਹਿਲਾਂ ਪੁਲਿਸ ਪਾਰਟੀ ਤੇ ਹਮਲਾ ਕੀਤਾ ਤੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਇਹ ਨੌਜਵਾਨ ਜਿਹੜੇ ਆ ਮਾਰੇ ਗਏ ਤੇ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ। ਇਹ ਅਖਬਾਰੀ ਖਬਰਾਂ ਸੀ। ਨੌਜਵਾਨਾਂ ਦੇ ਨਾਮ ਤੁਸੀਂ ਉਮਰਾਂ ਦੇਖ ਸਕਦੇ ਹੋ ਕਿ 25 ਸਾਲਾਂ ਦਾ ਗੁਰਵਿੰਦਰ ਸਿੰਘ ਆ, 23 ਸਾਲਾਂ ਦਾ ਵਰਿੰਦਰ ਸਿੰਘ ਆ ਤੇ 18 ਸਾਲਾਂ ਦਾ ਜਸ਼ਨਪ੍ਰੀਤ ਸਿੰਘ ਆ। ਇਹ ਗੁਰਦਾਸਪੁਰ ਦੇ ਨਾਲ ਸੰਬੰਧਿਤ ਸੀ, ਵੱਖੋ-ਵੱਖ ਪਿੰਡਾਂ ਦੇ ਨਾਲ ਤਿੰਨੇ ਨੌਜਵਾਨ, ਤੇ ਯੂਪੀ ਦੇ ਵਿੱਚ ਪੀਲੀਭੀਤ ਇਲਾਕੇ ਦੇ ਵਿੱਚ ਇਹਨਾਂ ਦਾ ਐਨਕਾਊਂਟਰ ਪੁਲਿਸ ਨੇ ਦਿਖਾਇਆ ਆ। ਤੇ ਇਸ ਸਾਰੇ ਮਾਮਲੇ ਦੇ ਬਾਰੇ ਜਿਹੜੀ ਸੱਚਾਈ ਆ, ਜਿਹੜੇ ਤੱਥ ਨੇ, ਉਹ ਅਸੀਂ ਲਗਾਤਾਰ ਪਿਛਲੇ ਦਿਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ, ਕਿਸੇ ਸੋਰਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਐਡਵੋਕੇਟ ਸਿਮਰਨਜੀਤ ਸਿੰਘ, ਜੋ ਚੰਡੀਗੜ੍ਹ ਦੇ ਵਿੱਚ ਵਕਾਲਤ ਕਰਦੇ ਨੇ ਤੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਮਨੁੱਖੀ ਹੱਕਾਂ ਦੇ ਮਾਮਲੇ ਨੇ ਉਹਨਾਂ ਦੇ ਉੱਤੇ ਲਗਾਤਾਰ ਸਰਗਰਮ ਰਹਿੰਦੇ ਨੇ ਤੇ ਖਾਸ ਤੌਰ ਤੇ ਸਿੱਖ ਸਫਾ ਦੇ ਵਿੱਚ ਉਹਨਾਂ ਦੀ ਸਰਗਰਮੀ ਨੂੰ TV 84 ਤੇ ਦਰਸ਼ਕ ਭਲੀ ਭਾਂਤ ਜਾਣਦੇ ਨੇ। ਤੇ ਅੱਜ ਇਸ ਮਾਮਲੇ ਬਾਰੇ ਵੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਿਮਰਨਜੀਤ ਸਿੰਘ ਹੋਰੀ ਪਿਛਲੇ ਦਿਨੀ ਲਗਭਗ ਕੁਝ ਘੰਟੇ ਪਹਿਲਾਂ ਹੀ ਜਿਹੜਾ ਆ ਉਹ ਜਾ ਕੇ ਆਏ ਨੇ ਯੂਪੀ, ਜਿੱਥੇ ਇਹਨਾਂ ਨੌਜਵਾਨਾਂ ਦਾ ਐਨਕਾਊਂਟਰ ਦਿਖਾਇਆ ਗਿਆ ਆ। ਤੇ ਸਿਮਰਨਜੀਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਿਮਰਨਜੀਤ ਸਿੰਘ ਜੀ, ਜਿਵੇਂ ਮੈਂ ਦੱਸਿਆ ਕਿ ਤੁਸੀਂ ਜਾ ਕੇ ਆਏ ਹੋ ਪੀਲੀਭੀਤ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਐਨਕਾਊਂਟਰ ਹੋਇਆ ਆ, ਤੇ ਕੀ ਜਾਣਕਾਰੀ ਤੁਹਾਨੂੰ ਉੱਥੋਂ ਮਿਲੀ ਆ, ਕੀ ਹਾਲਾਤ, ਕੀ ਤੁਸੀਂ ਓਬਜ਼ਰਵ ਕੀਤਾ ਉੱਥੇ ਜਾ ਕੇ? ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਜੀ। ਦੇਖੋ, ਮੈਂ ਯੂਪੀ ਨਹੀਂ ਜਾ ਕੇ ਆਇਆ ਸੀ, ਮੈਂ ਉਹਨਾਂ ਦੇ ਕਲਾਨੌਰ 3 ਜਗ੍ਹਾ ਦੇ ਬਿਲੋਂਗ ਕਰਦੇ ਨੇ। ਜਿਹੜਾ ਗੁਰਵਿੰਦਰ ਸਿੰਘ ਹੈ ਉਹਦਾ ਪਰਿਵਾਰ ਪਿੰਡ ਰਹੀਮਾਬਾਦ ਹੈ ਕਲਾਨੌਰ ਦੇ ਕੋਲ, ਉਹ ਕਿਰਾਏ ਤੇ ਕਲਾਨੌਰ ਸ਼ਹਿਰ ਦੇ ਵਿੱਚ ਰਹਿੰਦੇ ਨੇ। ਓਕੇ। ਨੌਜਵਾਨ ਵਰਿੰਦਰ ਹੈ ਉਹਦਾ ਪਿੰਡ ਹੈਗਾ ਅਗਵਾਨ। ਤੀਸਰਾ ਨੌਜਵਾਨ ਜਸ਼ਨਪ੍ਰੀਤ ਸਿੰਘ ਹੈ, ਉਹਦਾ ਪਿੰਡ ਹੈ ਛੋਟੇ ਸੂਰ। ਸੋ ਮੈਂ ਉਹਨਾਂ ਦੇ ਕੱਲ ਜਦੋਂ ਸੰਸਕਾਰ ਹੋਇਆ ਮੈਂ ਉਹਦੇ ਵਿੱਚ ਜਾ ਕੇ ਆਇਆ। ਸੋ ਜਿਹੜੀ ਉੱਥੇ ਸੰਸਕਾਰ, ਮੈਨੂੰ ਦੱਸੋ, ਸੰਸਕਾਰ 3 ਨੌਜਵਾਨਾਂ ਦਾ ਹੋ ਗਿਆ ਜੀ? ਬਿਲਕੁਲ ਜੀ। ਓਕੇ। ਉਹਦੇ ਵਿੱਚ ਹੀ ਕੱਲ 1-1:30 ਵਜੇ 2 ਵਜੇ ਦੇ ਕਰੀਬ ਡੈਡ ਬੋਡੀਜ਼ ਲੈ ਕੇ ਆਏ ਨੇ ਯੂਪੀ ਤੋਂ। ਪਹਿਲਾਂ ਦੀ ਅਸੂਲ ਇਹ ਹੁੰਦਾ ਹੈ ਕਿ ਜਦੋਂ ਪੋਸਟਮਾਰਟਮ ਕਰਾਇਆ ਜਾਂਦਾ ਹੈ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੀ ਹਾਜ਼ਰੀ 'ਚ ਹੁੰਦਾ ਹੈ, ਤੇ ਜਿੱਥੇ ਇਸ ਕਿਸਮ ਦਾ ਫੇਕ ਇਨਕਾਊਂਟਰ ਹੈ, ਜਿੱਥੇ ਕੰਟਰੋਵਰਸੀ ਹੈ, ਉੱਥੇ ਉਹਦੀ ਵੀਡੀਓਗ੍ਰਾਫੀ ਵੀ ਕਰਾਈ ਜਾਂਦੀ ਹੈ। ਜਦੋਂ ਮੈਂ ਉੱਥੇ ਥੋੜਾ ਜਿਹਾ ਲੇਟ ਹੋ ਗਿਆ, ਮੇਰੇ ਜਾਣ ਤੋਂ ਪਹਿਲੇ ਪੁਲਿਸ ਨੇ ਜਿਹੜਾ ਲੜਕਾ ਜਸ਼ਨਪ੍ਰੀਤ ਹੈ
ਮੈਂ 20 ਮਿੰਟ ਦੇ ਲੇਟ ਪਹੁੰਚਿਆ ਉਸ ਸੰਸਕਾਰ ਦੇ ਵਿੱਚ। ਪਰਿਵਾਰ ਨੇ ਇਨਸਿਸਟ ਕੀਤਾ ਹੈ ਕਿ ਇਹਦੇ ਸਰੀਰ ਤੇ ਕਿਤੇ ਵੀ ਗੋਲੀ ਨਹੀਂ ਹੈ। ਉਹ ਪੱਤਰਕਾਰਾਂ ਨੇ ਵੀ ਦੇਖੀ, ਲੋਕਾਂ ਨੇ ਵੀ ਦੇਖਿਆ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦਾ ਵਕੀਲ ਹਾਈ ਕੋਰਟ ਤੋਂ ਚੰਡੀਗੜ੍ਹ ਤੋਂ ਆ ਰਿਹਾ ਹੈ, ਉਹਨਾਂ ਨੇ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਉਹਦੀ ਜਿਹੜਾ ਸੰਸਕਾਰ ਕਰਵਾ ਦਿੱਤਾ ਹੈ, ਸੋ ਡੈਟ ਜਿਹੜੀ ਐਵੀਡੈਂਸ ਹੈ ਉਹ ਖਤਮ ਹੋ ਜਾਏ। ਹੁਣ ਟੈਕਨੀਕਲ ਸਵਾਲ, ਦੋ ਸਵਾਲ ਨੇ ਜੀ ਤੁਹਾਡੇ ਸਾਹਮਣੇ ਮੈਂ ਕਲੀਅਰ ਕਰਨਾ ਚਾਹੁੰਦਾ ਹੈ। ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹਦਾ ਆਰਟੀਕਲ 21 ਜਿਹਨੂੰ ਕਹਿੰਦੇ ਆ ਫੰਡਾਮੈਂਟਲ ਰਾਈਟ ਹੈ, ਰਾਈਟ ਟੂ ਲਾਈਫ, ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ no person shall be deprived from his life except duly procedure established by the law। ਕਿਸੇ ਵੀ ਬੰਦੇ ਦੀ ਕਾਨੂੰਨੀ ਪ੍ਰੋਸੀਜਰ ਤੋਂ ਬਿਨਾਂ ਤੁਸੀਂ ਜਾਨ ਨਹੀਂ ਲੈ ਸਕਦੇ। ਸਪੋਜ਼ ਕਰੋ ਪੁਲਿਸ ਦਾ ਵਰਸ਼ਨ ਆਪਾਂ ਮੰਨ ਲਈਏ ਕਿ ਬਿਲਕੁਲ ਪੁਲਿਸ ਠੀਕ ਕਹਿ ਰਹੀ ਹੈ ਕਿ ਇਹਨਾਂ ਨੇ ਇੱਕ ਜਿਹੜਾ ਬੰਦ ਪਿਆ ਪੁਲਿਸ ਥਾਣਾ ਚੌਂਕੀ ਸੀ ਬਖਸ਼ੀਵਾਲ, ਉੱਤੇ ਇਹਨਾਂ ਨੇ ਗ੍ਰਨੇਡ ਸੁੱਟਿਆ ਹੈ, ਚਾਹੇ ਕੋਈ ਬੰਬ ਸੁੱਟ ਦਿੱਤਾ ਹੈ, ਆਪਾਂ ਮੰਨ ਲੈਂਦੇ ਹਾਂ ਕਿ ਉਹ ਸੱਚੀ ਗੱਲ ਹੈ। ਉਹਦੇ ਵਿੱਚ ਦਰਜ ਹੋਣ ਤੋਂ ਬਾਅਦ ਦੂਸਰਾ ਕੰਮ ਸੀ ਕਿ ਜਦੋਂ ਤੁਸੀਂ ਇਹਨਾਂ ਮੁੰਡਿਆਂ ਦੀ ਫੋਨ ਟੈਪਿੰਗ ਕਰ ਲਈ ਹੈ, ਇਹਨਾਂ ਦੀ ਲੋਕੇਸ਼ਨ ਲੋਕੇਟ ਕਰ ਲਈ ਹੈ, ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਦੁਨੀਆ ਦੀਆਂ ਟੌਪ 4-5 ਸੁਪਰ ਪਾਵਰਸ ਦੇ ਵਿੱਚ ਆ ਗਏ ਹਾਂ। ਇਹ ਸਧਾਰਨ ਮੁੰਡੇ ਨੇ, ਦਿਹਾੜੀ ਲਾਉਣ ਵਾਲੇ ਮੁੰਡੇ ਨੇ, ਇਹਨਾਂ ਨੂੰ ਫੜਨਾ ਕਿੰਨਾ ਕੁ ਔਖਾ ਸੀ। ਕੋਈ ਇਹ ਤਾਂ ਹੈ ਨਹੀਂ ਸੀ ਵੀ AK-47 ਦੇ ਨਾਲ ਟਰੱਕ ਅਸਲੇ ਦਾ ਸੀ। ਸੋ ਕਾਨੂੰਨ ਕਹਿੰਦਾ ਤੁਸੀਂ ਜੁਡੀਸ਼ਰੀ ਦੀਆਂ ਪਾਵਰਸ ਵੀ ਲੈ ਲਈਆਂ, ਇਹ ਕੰਮ ਜੁਡੀਸ਼ਰੀ ਦਾ ਸੀ। ਉਹਨਾਂ ਨੇ ਦੇਖਣਾ ਸੀ ਕਿ ਪੁਲਿਸ ਦੀ ਸਟੋਰੀ ਠੀਕ ਹੈ ਕਿ ਨਹੀਂ ਹੈਗੀ। ਕੋਰਟ ਉਹਨਾਂ ਨੂੰ ਫਾਈਲ ਲਾ ਦਿੰਦੀ, ਉਹਨਾਂ ਨੂੰ ਉਮਰ ਕੈਦ ਕਰਦੀ, ਉਹਨਾਂ ਨੂੰ ਛੱਡ ਦਿੰਦੀ, ਘੱਟ ਸਜ਼ਾ ਕਰਦੀ, ਉਹ ਕੋਰਟ ਦੀ ਡਿਸਕ੍ਰਿਸ਼ਨ ਹੈ। ਸੋ ਇਹ ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨੇ ਜੁਡੀਸ਼ਰੀ ਨੂੰ ਵੀ ਟਿੱਚ ਸਮਝਿਆ ਹੈਗਾ। ਤੇ ਜਿਹੜਾ ਲੀਗਲ ਪਰਪਸ ਹੈ ਸਾਡਾ, ਅਸੀਂ ਕਹਿੰਦੇ ਹਾਂ ਕਿਉਂਕਿ ਮੈਂ ਇਹਨਾਂ ਮੈਟਰਸ ਦੇ ਵਿੱਚ ਇੱਕ ਸਭ ਤੋਂ ਪਹਿਲੇ ਇਹਨਾਂ ਨੇ ਮਾਰਿਆ ਸੀ ਮੁੰਡਾ ਵਿੱਕੀ ਗੌਂਡਰ, ਉਹਨੂੰ ਰਾਜਸਥਾਨ ਬਾਰਡਰ ਦੇ ਉੱਪਰ ਮਾਰਿਆ ਸੀ। ਫਿਰ ਉਸ ਤੋਂ ਬਾਅਦ ਕੈਲਕਟਾ ਦੇ ਵਿੱਚ 3 ਮੁੰਡੇ ਸੀ, ਜੈਪਾਲ ਸਿੰਘ ਭੁੱਲਰ, ਉਹਦੇ ਨਾਲ 2 ਹੋਰ ਮੁੰਡਿਆਂ ਦਾ ਇਹਨਾਂ ਨੇ ਇਨਕਾਊਂਟਰ ਕੀਤਾ। ਜਦੋਂ ਇਨਕਾਊਂਟਰ ਕੀਤਾ ਫਿਰ ਅਸੀਂ ਕਿਹਾ ਇਹਦਾ ਦੂਸਰਾ ਪੋਸਟਮਾਰਟਮ ਕਰਾਉਣਾ ਹੈ ਪਰਿਵਾਰ ਦੀ ਜਿਹੜੇ ਉਹਦੇ ਫਾਦਰ। ਉਦੋਂ ਫਿਰ ਮੈਂ ਹਾਈ ਕੋਰਟ 'ਚ ਜੱਜ ਸਾਹਿਬ ਨੂੰ ਦੱਸਿਆ ਸੀ ਕਿ 2 ਚੀਜ਼ਾਂ ਦਾ ਫਰਕ ਹੁੰਦਾ ਸੀ। ਜਦੋਂ ਪੁਲਿਸ ਬੰਦੇ ਨੂੰ ਫੜਦੀ ਹੈ ਉਹਨੂੰ ਟੌਰਚਰ ਨਹੀਂ ਕਰਦੀ। ਕੰਟੈਕਟ ਫਾਇਰਿੰਗ ਦਾ ਕੇਸ ਹੁੰਦਾ ਕਿ ਬੰਦਾ ਤੁਹਾਡੀ ਕਲੋਜ਼ ਰੇਂਜ 'ਚ ਹੁੰਦਾ, 5-7 ਫੁੱਟ ਦੀ ਦੂਰੀ 'ਚ ਹੁੰਦਾ, ਉਹਨੂੰ ਤੁਸੀਂ ਜਿਉਂਦਾ ਫੜ ਸਕਦੇ ਹੋ ਜੇ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਤਾਂ। ਜੇ ਉਹ ਜਿਉਂਦਾ ਨਹੀਂ ਫੜਨਾ ਚਾਹੁੰਦੇ ਫਿਰ ਕੋਲੋਂ ਸ਼ੂਟ ਕਰ ਦਿੰਦੇ ਨੇ। ਉਸ 'ਚ ਕੀ ਹੁੰਦਾ ਕਿ ਜਿਹੜਾ AK-47 ਦਾ ਐਂਟਰੈਂਸ ਪੁਆਇੰਟ ਹੁੰਦਾ ਬੋਡੀ 'ਚ, ਉਹ ਛੋਟਾ ਹੁੰਦਾ, ਪਿਛਲੇ ਪਾਸੇ ਮਗੋੜਾ ਖੁੱਲ ਜਾਂਦਾ, ਵੱਡਾ ਬਣ ਜਾਂਦਾ। ਜੇ ਗੋਲੀ ਦੂਰੋਂ ਮਾਰੋ ਉਹ ਜਿਹੜੇ ਐਂਟਰੈਂਸ ਪੁਆਇੰਟ ਹੈ ਉਹ ਵੱਡਾ ਹੋ ਜਾਂਦਾ, ਐਗਜ਼ਿਟ ਪੁਆਇੰਟ ਜਿਹੜਾ ਛੋਟਾ ਰਹਿ ਜਾਂਦਾ। ਸੋ ਇਸ ਕੇਸ ਦੇ ਵਿੱਚ ਐਂਟਰੈਂਸ ਪੁਆਇੰਟ ਛੋਟੇ ਨੇ, ਜਿਹੜੇ ਦੱਸਦੇ ਨੇ ਕਿ ਇਹਨਾਂ ਮੁੰਡਿਆਂ ਨੂੰ ਫੜ ਕੇ ਤੇ ਫਿਰ ਮਾਰਿਆ ਗਿਆ। ਅਖਬਾਰਾਂ ਦੇ ਵਿੱਚ ਵੀ ਦੇਖੋ ਨਾ ਕਿ ਜਿਹੜੀਆਂ ਫੋਟੋਗ੍ਰਾਫਸ ਇਨਕਾਊਂਟਰ ਕੀਤਾ ਉਹਨਾਂ ਨੇ ਪਹਿਲੇ ਉਹਨਾਂ ਦੀ ਫੋਟੋਗ੍ਰਾਫੀ ਕੀਤੀ ਹੈ। ਹੁਣ ਜਦੋਂ ਤੁਹਾਡੇ ਕੋਲ ਲੋਕੇਸ਼ਨ ਹੈ ਤੇ ਉਹਨਾਂ ਨੇ ਤੁਹਾਡੇ ਨਾਲ ਇਵੇਂ ਟ੍ਰੇਨ ਬੰਦੇ ਤਾਂ ਹੈ ਨਹੀਂ। ਇਹ ਪੁਲਿਸ ਦੀ ਜਿਵੇਂ ਪਹਿਲੇ ਬਣੀ ਬਣਾਈ ਸਟੋਰੀ ਹੁੰਦੀ ਹੈ, ਉਹੀ ਸਟੋਰੀ ਹੈਗੀ ਹੈ ਕਿ ਬੰਦਿਆਂ ਨੇ ਗੋਲੀ ਚਲਾਈ ਤੇ ਅਸੀਂ ਅੱਗੋਂ ਕਾਊਂਟਰ ਫਾਇਰਿੰਗ ਵਿੱਚ ਮਾਰ ਦਿੱਤਾ। ਹੁਣ ਜਿਹੜਾ ਜਸ਼ਨਪ੍ਰੀਤ ਹੈ ਉਹਦੀ ਤੇ ਸਰੀਰ ਤੇ ਡੈਡ ਬੋਡੀ ਵੀ ਨਹੀਂ ਹੈਗੀ, ਉਹਦੀ ਨੈਕ ਉੱਤੇ ਗਲਾ ਕੁੱਟ ਕੇ ਮਾਰਿਆ ਗਿਆ, ਸਾਰਾ ਧੌਣ ਜਿਹੜੀ ਹੈ ਨੀਲੀ ਹੋਈ ਪਈ ਹੈ। ਹੁਣ ਸਟੇਟ ਨੇ ਜਿਹੜਾ ਵਾ, ਪੰਜਾਬ ਪੁਲਿਸ ਦਾ ਇੰਨਾ ਪ੍ਰੈਸ਼ਰ ਸੀ, ਸਿਵਲ ਕੱਪੜਿਆਂ ਦੇ ਵਿੱਚ ਵੀ 100 ਬੰਦਾ ਸੀ ਔਰ ਜਿਹੜੀ ਯੂਨੀਫਾਰਮ ਦੇ ਵਿੱਚ ਵੀ ਗੱਡੀਆਂ ਦੀਆਂ ਮਤਲਬ ਭਾਰੀ ਫੋਰਸ ਸੀ। ਗਰੀਬ ਪਰਿਵਾਰ ਨੇ ਡਰਾ ਧਮਕਾ ਕੇ ਇਹਨਾਂ ਨੇ ਸਿੱਧਾ ਸੰਸਕਾਰ ਕਰ ਦਿੱਤਾ ਹੈ। ਉੱਥੇ ਵਾਇਓਲੇਸ਼ਨ ਇਹ ਹੈ ਕਿ ਜੇ ਤੁਸੀਂ ਕੋਈ ਇਲੀਗਲ ਐਕਟ ਨਹੀਂ ਕੀਤਾ, ਤੁਸੀਂ ਉੱਥੇ ਜਿੱਥੇ ਪੋਸਟਮਾਰਟਮ ਕਰਾਇਆ ਪਿਲੀਭੀਤ ਵਿੱਚ, ਪਰਿਵਾਰ ਨੂੰ ਬੁਲਾਉਂਦੇ, ਉਹਨਾਂ ਨੂੰ ਬੋਡੀ ਦੀਆਂ ਇਹਨਾਂ ਨੇ ਤਾਂ ਫੋਟੋਗ੍ਰਾਫੀ ਵੀ ਨਹੀਂ ਕਰਨ ਦਿੱਤੀ। ਕਿਉਂਕਿ ਮੈਂ ਕਿਹਾ ਸੀ ਕਿ ਪਿੱਠ ਵਾਲੇ ਪਾਸੋਂ ਫੋਟੋ ਲੈਣੀ ਚਾਹੀਦੀ ਹੈ, ਇਹਨਾਂ ਨੇ ਪਿੱਠ ਵਾਲੇ ਪਿੱਛੋਂ ਜਿਹੜਾ ਐਗਜ਼ਿਟ ਪੁਆਇੰਟ ਹੈ ਉਹਦੀ ਫੋਟੋ ਨਹੀਂ ਲੈਣ ਦਿੱਤੀ ਪਰਿਵਾਰ ਨੂੰ। ਸੋ ਉੱਥੇ ਤੁਸੀਂ ਇਹਦੀ ਇਨਵੈਸਟੀਗੇਸ਼ਨ ਮੌਕੇ ਤੇ ਜਿਹੜੇ ਲੋਕ ਨੇ ਉਹਨਾਂ ਤੋਂ ਵੀ ਕੀਤੀ ਜਾ ਸਕਦੀ ਹੈ ਕਿ ਪੁਲਿਸ ਦਾ ਕੰਡਕਟ ਕੀ ਹੈਗਾ। ਸੋ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਇਹੋ ਜਿਹਾ ਇੰਸੀਡੈਂਟ 6-7 ਮਹੀਨੇ ਪਹਿਲੇ ਨਾਗਾਲੈਂਡ 'ਚ ਹੋਇਆ ਸੀ। ਆਰਮੀ ਨੇ ਉੱਥੇ 14 ਸਿਵਲੀਅਨ ਮਾਰ ਦਿੱਤੇ ਸੀ ਤੇ ਨਾਗਾਲੈਂਡ ਦਾ ਚੀਫ ਮਿਨਿਸਟਰ ਸੁਪਰੀਮ ਕੋਰਟ 'ਚ ਆ ਗਿਆ,
ਉਹ ਕਹਿੰਦਾ ਮੈਂ ਆਪ ਦੀ ਧਰਤੀ ਤੇ ਇੱਕ ਵੀ ਝੂਠਾ ਮੁਕਾਬਲਾ ਨਹੀਂ ਕਰਨ ਦੇਣਾ। ਪਰ ਇੱਥੇ ਸਾਡੇ ਜਿਹੜੇ ਚੀਫ ਮਿਨਿਸਟਰ ਨੇ ਉਹ ਅਬਰੋਡ ਗਏ ਹੋਏ ਨੇ, ਅਜੇ ਤੱਕ ਉਹਨਾਂ ਦੀ ਸਟੇਟਮੈਂਟ ਨਹੀਂ ਹੈਗੀ, ਉਹਨਾਂ ਦੀ ਪਾਰਟੀ ਦੀ ਸਟੇਟਮੈਂਟ ਨਹੀਂ ਹੈ। ਜਿਹੜੀ ਆਪੋਜੀਸ਼ਨ ਹੈ ਜਿਹਦਾ ਫਰਜ਼ ਬਣਦਾ ਹੈ ਕਿ ਇਸ ਇਸ਼ੂ ਤੇ ਰੇਜ਼ ਕਰਨਾ ਹੈ, ਉਹ ਵੀ ਚੁੱਪ ਹੈਗੀ ਹੈ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜੇ ਅਸੀਂ ਬੋਲਾਂਗੇ ਤੇ ਸਾਡੀ ਸਿਕਿਉਰਿਟੀ ਇਹਨਾਂ ਨੇ ਵਿਡਰੋ ਕਰ ਲੈਣੀ ਹੈ ਪੁਲਿਸ ਵਾਲਿਆਂ ਨੇ। ਤੇ ਜਿਹੜੀਆਂ ਡੈਮੋਕ੍ਰੈਟਿਕ ਧਿਰਾਂ ਪੰਜਾਬ 'ਚ ਆਪਦੇ ਆਪ ਨੂੰ ਅਖਵਾਉਂਦੀਆਂ ਨੇ, ਕਿਸੇ ਨੇ ਵੀ ਅੱਜ ਇੰਨੇ ਦਿਨ ਹੋ ਗਏ ਨੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਸੋ ਅਸੀਂ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ, ਹਾਈ ਕੋਰਟ ਤੇ ਚੀਫ ਜਸਟਿਸ ਦਾ ਫਰਜ਼ ਸੀ ਕਿ ਉਹ ਇਹਦਾ ਸਿਓ ਮੋਟੋ ਲੈਂਦੇ, ਕਿਉਂਕਿ ਪਰਿਵਾਰ ਗਰੀਬ ਨੇ, ਉਹ ਤੇ ਛੋਟੇ ਛੋਟੇ ਕਮਰੇ ਨੇ, ਪਲਸਤਰ ਵੀ ਨਹੀਂ ਹੋਏ, ਗਰੀਬੀ ਦੀ ਹਾਲਤ 'ਚ ਰਹਿ ਰਹੇ। ਤੇ ਕਾਨੂੰਨ ਨੂੰ ਸੁਪਰੀਮ ਕੋਰਟ ਤੱਕ ਲੜਨਾ ਬੜਾ ਟਫ ਹੁੰਦਾ ਜੀ, ਖਰਚਾ ਵੀ ਆਉਂਦਾ ਹੈ, ਪੁਲਿਸ ਦਾ ਪ੍ਰੈਸ਼ਰ ਵੀ ਹੁੰਦਾ ਹੈ, ਅਨਆਡਿਟ ਫੰਡ 'ਚੋਂ ਲਾਲਚ ਵੀ ਦਿੱਤੇ ਜਾਂਦੇ ਨੇ, ਨੌਕਰੀ ਦਾ ਲਾਲਚ ਵੀ ਹੁੰਦਾ ਹੈ। ਸੋ ਇਹ ਬੜੀ ਟਫ ਲੜਾਈ ਹੈਗੀ ਹੈ ਜੀ। ਬਿਲਕੁਲ ਸਿਮਰਨਜੀਤ ਸਿੰਘ, ਜਿਵੇਂ ਅਸੀਂ ਇਸ ਵੀਡੀਓ ਦੇ ਵਿੱਚ ਹੁਣ ਉਹ ਵੀ ਦਰਸ਼ਕਾਂ ਨੂੰ ਕਲਿੱਪ ਜਿਹੜੀ ਆ ਉਹ ਦਿਖਾਉਣੇ ਆ ਕਿ ਜਦੋਂ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਪਰਿਵਾਰ ਇਹ ਗੱਲ ਕਹਿ ਰਿਹਾ ਕਿ ਕੋਈ ਗੋਲੀ ਦਾ ਨਿਸ਼ਾਨ ਨਹੀਂ ਆ ਉਹਨਾਂ ਦੇ ਜਿਹੜਾ ਪੁੱਤ ਆ ਉਹਦੇ ਸਰੀਰ ਦੇ ਉੱਤੇ, ਕਿ ਉਹਨੂੰ ਤਸ਼ੱਦਦ ਕਰਕੇ ਮਾਰਿਆ ਗਿਆ। ਤਾਂ ਮੈਂ ਜ਼ਰੂਰ ਆਪਣੀ ਟੀਮ ਨੂੰ ਕਹਿਣਾ ਕਿ ਉਹ 1 ਮਿੰਟ ਦੇ ਲਈ ਜਿਹੜੀ ਉਹ ਕਲਿੱਪ ਆ ਉਹ ਜ਼ਰੂਰ ਪਲੇ ਕਰਨ, ਤਾਂ ਕਿ ਦਰਸ਼ਕ ਉਸ ਕਲਿੱਪ ਨੂੰ ਵੀ ਜ਼ਰੂਰ ਦੇਖਣ। ਮੇਰੇ ਕੋਲ ਹੈਗੇ ਨੇ ਜੀ, ਮੇਰੇ ਫੋਨ 'ਚ ਵੀ ਪਏ ਨੇ, ਮੈਂ ਤੁਹਾਨੂੰ ਸ਼ੇਅਰ ਕਰ ਤੁਸੀਂ ਉਹ ਸਾਨੂੰ ਭੇਜਿਓ, ਅਸੀਂ ਉਹ ਵੀ ਨਾਲ ਜਿਹੜਾ ਜ਼ਰੂਰ ਆ ਉਹ ਵੀ ਆਪਣੇ ਦਿਖਾਵਾਂਗੇ। ਬਿਲਕੁਲ ਜੀ, ਮੈਂ ਜ਼ਰੂਰ ਬੇਨਤੀ ਕਰਦਾ ਜੀ ਕਿ ਤੁਸੀਂ ਇਸ ਕਲਿੱਪ ਨੂੰ ਚਲਾਇਓ। ਇਹਨਾਂ ਕਿਹਾ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ, ਅੱਗੋਂ ਅਸੀਂ ਵੀ ਪੁਲਿਸ ਮੁਕਾਬਲਾ ਕੀਤਾ, ਸਾਡੇ ਤੇ ਵੀ ਉਹਨਾਂ ਗੋਲੀਬਾਰੀ ਕੀਤੀ, ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ। ਆਖਿਆ ਚਲੋ ਠੀਕ ਆ ਜੀ। ਆਂਦੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ, ਬੱਚੇ ਤੁਹਾਡੇ ਨਹੀਂ ਬਚ ਪਾਏ। ਠੀਕ ਆ, ਉਹ ਤੁਸੀਂ ਨੈਟ ਤੇ ਚੜੀ ਫੋਟੋ ਵੇਖੀ ਨੇ, ਪਾਸਪੋਰਟ ਉਹ ਬਿਲਕੁਲ ਸਹੀ ਆ, ਸਾਫ ਸੁਥਰੇ ਲੀੜੇ ਆ, ਉਹ ਜਿਹੇ ਨਿਸ਼ਾਨ ਕੋਈ ਲਹੂ ਦਾ ਨਹੀਂ, ਕੋਈ ਕਾਹੇ ਦਾ ਨਹੀਂ। ਠੀਕ ਆ ਜੀ, ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ। ਹੁਣ ਬੱਚੇ ਦੀ ਡੈਡ ਬੋਡੀ ਪਈ ਹੈ, ਇਹ ਤੇ ਵੀ ਨਿਸ਼ਾਨ ਤੁਸੀਂ ਖੁਦ ਵੇਖ ਚੁੱਕਦੇ ਹੋ, ਕੋਈ ਦਿਖਦਾ ਤੁਹਾਨੂੰ? ਇਹਨੇ ਪ੍ਰਸ਼ਾਸਨ ਖਲੋਤਾ। ਮੈਂ ਪੁੱਛਿਆ, ਆਂਦੇ ਵੀ ਅੱਗੋਂ ਇਹਨਾਂ ਸਾਡੇ ਤੇ ਮੁਕਾਬਲਾ ਕੀਤਾ, ਇਹਨਾਂ ਨੂੰ ਰੋਕਿਆ ਗਿਆ ਅਸੀਂ ਤੇ, ਪਰ ਇਹ ਬੱਚੇ ਸਾਡੇ ਕੋਲ ਰੁਕੇ ਨਹੀਂ, ਅਸੀਂ ਫੇਰ ਇਹਨਾਂ ਸਾਡੇ ਤੇ ਹਮਲਾ ਕੀਤਾ, ਅਸੀਂ ਫੇਰ ਇਹਨਾਂ ਨੇ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ। ਸਾਨੂੰ ਇਹੋ ਸਾਗਾ ਰੰਜਿਸ਼ ਨਾਲ ਬੱਚਾ ਸਾਡਾ ਮਾਰਿਆ ਗਿਆ, ਹੋਰ ਕੋਈ ਸਾਨੂੰ ਕੋਈ ਇਹੋ ਜਿਹੀ ਗੱਲ ਨਹੀਂ। ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ, ਬੱਚਾ ਦੱਸੋ ਸਹੀ ਵੀ ਕਿੱਥੇ ਗੋਲੀ ਉਹਦੀ ਵੱਜੀ ਆ, ਕੋਈ ਇਨਸਾਫ ਦਿਓ ਸਾਨੂੰ, ਦੱਸੋ। ਨਹੀਂ ਵੇਖਣ ਦਿੱਤੀ, ਆਂਦੇ ਵੀ ਨਹੀਂ ਜਲਦੀ, ਉੱਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ, ਮੀਡੀਆ ਬੜਾ ਵਾ, ਤੁਹਾਡਾ ਦਿਮਾਗ ਖਰਾਬ ਕਰੇਗਾ। ਚਲੋ ਚਲੋ ਚਲੋ, ਮੈਟੋ ਉਹਨਾਂ ਤਿੰਨੇ ਆਪੇ ਲੱਦੇ, ਸਾਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ, ਨਾ ਮੂੰਹ ਖਾ ਲਿਆ ਲੱਦ ਕੇ, ਕਹਿੰਦਾ ਚਲੋ ਚਲੋ ਚੱਲੀਏ ਚੱਲੀ। ਅਸੀਂ ਵੇਖਦੇ ਹਾਂ, ਅਸੀਂ ਤਾਂ ਵੇਖਦੇ ਹਾਂ, ਬੱਚਿਆਂ ਨਾਲ ਸਲਾਹ ਕਰਦੇ ਹਾਂ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ। ਅਸੀਂ ਤਾਂ ਫਿਰ ਇਨਸਾਫ ਹੀ ਮੰਗਾਂਗੇ। ਗੋਲੀਆਂ ਦਾ ਅਫਸਰ ਸਾਰੇ ਖਲੋਤੇ, ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦਿਓ ਮੇਰੇ ਬੱਚੇ ਦਾ ਵੀ ਆਹ ਗੋਲੀ ਮਾਰ ਕੇ ਕੀਤਾ ਸੀ। ਸਿਮਰਨਜੀਤ ਸਿੰਘ ਜੀ, ਜਿਵੇਂ ਇਹ ਪਰਿਵਾਰ ਵੀ ਇਹ ਗੱਲ ਕਹਿ ਰਿਹਾ ਕਿ ਕੋਈ ਨਿਸ਼ਾਨ ਨਹੀਂ ਗੋਲੀ ਦਾ ਤੇ ਤਸ਼ੱਦਦ ਕਰਕੇ ਮੁੰਡਿਆਂ ਨੂੰ ਕਤਲ ਕੀਤਾ ਗਿਆ ਆ, ਪੰਜਾਬ ਦੇ ਵਿੱਚ ਆਮ ਲੋਕਾਂ ਦੇ ਵੱਲੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਰਿਐਕਸ਼ਨ ਦਿੱਤਾ ਗਿਆ ਇਸ ਐਨਕਾਊਂਟਰ ਦੀ ਨਿਊਜ਼ ਆਉਣ ਤੋਂ ਬਾਅਦ, ਜਿਹਦੇ 'ਚ ਹਵਾਲਾ ਕੱਪੜਿਆਂ ਦਾ ਦਿੱਤਾ ਗਿਆ ਕਿ ਤੁਸੀਂ ਉਹਨਾਂ ਹੀ ਕੱਪੜਿਆਂ ਦੇ ਵਿੱਚ ਨੌਜਵਾਨਾਂ ਦੀਆਂ ਤਸਵੀਰਾਂ ਪਹਿਲਾਂ ਫੋਟੋ ਸ਼ੂਟ ਕੀਤਾ, ਫਿਰ ਤੁਸੀਂ ਉਹਨਾਂ ਨੂੰ ਐਨਕਾਊਂਟਰ ਦਿਖਾਇਆ, ਕਤਲ ਕੀਤਾ। ਇਹ ਸਾਰੇ ਫੈਕਟ ਨੇ। ਉਸ ਤੋਂ ਇਲਾਵਾ ਤੁਸੀਂ ਜਿਵੇਂ ਗੱਲ ਕਹਿ ਰਹੇ ਹੋ ਕਿ ਪੋਸਟਮਾਰਟਮ ਸਹੀ ਤਰੀਕੇ ਦੇ ਨਾਲ ਜਿਹੜਾ ਇੱਕ ਵੇ ਹੁੰਦਾ ਆ, ਲਿਖਤੀ ਤੌਰ ਤੇ ਵੀ ਇਸ ਤਰੀਕੇ ਦੇ ਨਾਲ ਪਰਿਵਾਰ ਦੀ ਹਾਜ਼ਰੀ 'ਚ ਹੋਣਾ ਚਾਹੀਦਾ, ਉਹ ਕੋਈ ਫੋਲੋ ਨਹੀਂ ਕੀਤਾ ਗਿਆ। ਤੇ ਤਸਵੀਰਾਂ ਵੀ ਜਿਹੜੀ ਪਿੱਠ ਦੇ ਵਾਲੇ ਪਾਸੇ ਤੋਂ ਜਿੱਥੋਂ ਇਹ ਪ੍ਰੂਵ ਕੀਤਾ ਜਾ ਸਕਦਾ ਸੀ ਕਿ ਗੋਲੀ ਨੇੜਿਓਂ ਮਾਰੀ ਗਈ ਆ ਜਾਂ ਕਿਵੇਂ ਮਾਰੀ ਗਈ ਆ, ਉਹ ਵੀ ਤਸਵੀਰਾਂ ਨਹੀਂ ਲੈਣ ਦਿੱਤੀਆਂ ਗਈਆਂ। ਇਹ ਤੋਂ ਬਾਅਦ ਜਸਟਿਸ ਦਾ ਰਾਹ ਕੀ ਬਚਦਾ? ਅਸੀਂ ਦੇਖ ਰਹੇ ਹਾਂ ਕਿ ਸਾਰੀ ਪੋਲੀਟੀਕਲ ਕਲਾਸ ਚੁੱਪ ਆ, ਸਰਕਾਰ ਤੋਂ ਲੈ ਕੇ ਓਪੋਜੀਸ਼ਨ ਤੱਕ ਸਾਰੀਆਂ ਡੈਮੋਕ੍ਰੈਟਿਕ ਆਰਗੇਨਾਈਜੇਸ਼ਨਸ ਚੁੱਪ ਆ, ਪੁਲਿਸ ਜੁਡੀਸ਼ਰੀ ਜਿਹੜੀ ਆ ਉਹਦੇ ਕੋਲ ਉਹਦੀ ਕੋਈ ਐਗਜ਼ਿਸਟੈਂਸ ਨਹੀਂ ਨਜ਼ਰ ਆਉਂਦੀ ਵੀ ਪੁਲਿਸ ਜਿਹੜੀ ਆ ਆਪਣੇ ਆਪ 'ਚ ਜੱਜ ਬਣੀ ਹੋਈ ਆ, ਬੰਦਿਆਂ ਨੂੰ ਫੜ ਕੇ ਮਾਰ ਰਹੀ ਆ। ਤਾਂ ਜਿਹੜਾ ਇਹੋ ਜਿਹਾ ਨਿਜ਼ਾਮ ਜਿੱਥੇ ਹੋਵੇ ਉੱਥੇ ਜਸਟਿਸ ਕਿਵੇਂ ਹੋ ਸਕਦਾ ਆ? ਪਰਿਵਾਰ ਗਰੀਬ ਨੇ, ਕੀ ਰਾਹ ਤੁਸੀਂ ਅੱਗੇ ਦੇਖਦੇ ਹੋ ਇਹਨਾਂ ਪਰਿਵਾਰਾਂ ਦੇ ਲਈ, ਜਾਂ ਫਿਰ ਇਹ ਬਸ ਰੋਲਾ ਜਿਹਾ ਬਣ ਕੇ ਤੇ ਐਵੇਂ ਗੱਲ ਖੁਰਦ-ਬੁਰਦ ਹੋ ਜਾਣੀ ਆ? ਹਾਈ ਕੋਰਟ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਡਿਊਟੀ ਬਣਦੀ ਹੈ ਕਿ ਉਹਦਾ ਸਿਓ ਮੋਟੋ ਲੈਣ, ਕਿਉਂਕਿ ਇਹਦਾ ਸਿਓ ਮੋਟੋ ਨਹੀਂ ਲਿਆ ਗਿਆ ਹੈ। 3 ਕਤਲ ਹੋਏ ਨੇ, ਅਸੀਂ ਹੁਣ ਐਵੀਡੈਂਸ ਕਲੈਕਟ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਜਾਵਾਂਗੇ, ਸੁਪਰੀਮ ਕੋਰਟ ਨੂੰ ਕਵਾਂਗੇ ਕਿ ਸਾਇੰਟੀਫਿਕ ਢੰਗ ਨਾਲ ਐਵੀਡੈਂਸ ਦੇ ਨਾਲ ਜਿਹੜਾ ਵਾ ਇਹਦੀ ਜਾਂਚ CBI ਨੂੰ ਦਿੱਤੀ ਜਾਏ, ਕਿਉਂਕਿ ਪੰਜਾਬ ਪੁਲਿਸ ਦਾ DGP ਤਾਂ ਇਹਨੂੰ ਜਸਟੀਫਾਈ ਕਰ ਰਿਹਾ ਹੈ। ਜੇ ਇਹ ਜਾਂਚ ਪੰਜਾਬ ਦੇ DGP ਨੂੰ ਦਿੱਤੀ ਜਾਂਦੀ ਹੈ, UP ਦੇ DGP ਨੂੰ ਦਿੱਤੀ ਜਾਂਦੀ ਹੈ, ਉਹ 'ਚ ਕੋਈ ਜਸਟਿਸ ਦੀ ਗੱਲ ਨਹੀਂ ਰਹਿ ਜੂਗੀ।
ਸੋ ਇੱਕ ਇੰਡੀਪੈਂਡੈਂਟ ਏਜੰਸੀ ਹੈਗੀ ਹੈ CBI, ਕਿਉਂਕਿ CBI ਨੇ 70 ਦੇ ਕਰੀਬ ਕੇਸ ਜਿਹੜੇ ਨੇ ਪੰਜਾਬ 'ਚ ਮਿਲੀਟੈਂਸੀ ਦੇ ਦੌਰ 'ਚ ਕੀਤੇ ਨੇ, ਜਿਸ ਨੂੰ ਤੁਸੀਂ ਵੇਖ ਰਹੇ ਹੋ ਕਿ ਰੋਜ਼ ਪੁਲਿਸ ਵਾਲਾ ਕੋਈ ਤੋਂ ਕੋਈ ਕਨਵਿਕਟ ਹੁੰਦਾ ਹੈ। ਸੋ ਸਾਡੀ ਇਹ ਅਪਰੋਚ ਹੈਗੀ ਹੈ ਕਿ ਅਸੀਂ ਸੁਪਰੀਮ ਕੋਰਟ ਨੂੰ ਅਪਰੋਚ ਕਰਾਂਗੇ ਤੇ ਇਹਦੀ CBI ਜਾਂਚ ਲਈ ਜਾਵਾਂਗੇ। ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈਗੀ ਹੈ ਜਿਹੜੀ ਅਸੀਂ ਹੁਣ ਪਬਲਿਕ ਨਹੀਂ ਕਰ ਸਕਦੇ, ਤੇ ਇਹਦੀ ਆਪਾਂ ਜਿੰਨੀ ਕਾਨੂੰਨੀ ਲੜਾਈ ਜਿਸ ਸਿਰੇ ਤੱਕ ਲੜੀ ਜਾ ਸਕਦੀ ਹੈ ਉਹਨੂੰ ਪਰਿਵਾਰ ਦੇ ਨਾਲ ਖੜ ਕੇ ਲੜਾਂਗੇ ਸੀ। ਬਿਲਕੁਲ ਸਿਮਰਨਜੀਤ ਸਿੰਘ ਜੀ, ਜਿਵੇਂ ਤੁਸੀਂ CBI ਦੀ ਗੱਲ ਕੀਤੀ ਆ, ਪੰਜਾਬ ਦੇ ਵਿੱਚ ਲੋਕਾਂ ਦੀ ਜਿਹੜੀ ਆਮ ਧਾਰਨਾ ਆ ਵੀ ਪੁਲਿਸ ਜਿਹੜੀ ਆ ਉਹਦਾ ਡਾਇਰੈਕਟਲੀ ਇੱਕ ਐਜ਼ ਅ ਕਨਵਿਕਟ ਇਹਨਾਂ ਸਾਰੇ ਮਾਮਲਿਆਂ 'ਚ ਨਜ਼ਰ ਆਉਂਦੀ ਆ। ਪਰ ਪੁਲਿਸ ਤੋਂ ਇਲਾਵਾ ਜਦੋਂ ਅਸੀਂ CBI ਦੀ ਗੱਲ ਕਰਦੇ ਹਾਂ, ਤੁਸੀਂ ਹਵਾਲਾ ਦਿੱਤਾ ਕਿ ਕੁਝ ਮਾਮਲਿਆਂ ਦੇ ਵਿੱਚ ਜਿਹੜਾ ਪੰਜਾਬ ਦੇ ਜਿਹੜਾ ਸੰਘਰਸ਼ ਸੀ ਉਸ ਸਮੇਂ ਦੇ ਕੁਝ ਮਾਮਲਿਆਂ ਦੇ ਵਿੱਚ ਕੁਝ ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ਆ ਜਿਹੜੇ ਕੇਸ CBI ਦੇ ਕੋਲ ਸੀ। ਪਰ CBI ਦੇ ਉੱਤੇ ਮਤਲਬ ਉਹ ਸਜ਼ਾ ਅੱਜ ਦਹਾਕੇ ਲੰਘ ਗਏ, ਉਹ ਦਹਾਕੇ ਬੀਤਣ ਤੋਂ ਬਾਅਦ ਉਹ ਸਜ਼ਾਵਾਂ ਹੋ ਰਹੀਆਂ ਤੇ ਉਹ ਵੀ ਇਹ ਗੱਲ ਸਾਹਮਣੇ ਆ ਰਹੀ ਕਿ ਪੁਲਿਸ ਵਾਲਿਆਂ ਨੂੰ ਕੁਝ ਸਮੇਂ ਦੀ ਸਜ਼ਾ ਹੁੰਦੀ ਆ ਤੇ ਉਹ ਮਾਮਲੇ ਵੀ ਏਦਾਂ ਹੀ ਖੁਰਦ-ਬੁਰਦ ਹੋ ਜਾਂਦੇ ਆ। ਤੇ CBI ਦੇ ਉੱਤੇ ਕਿੰਨੀ ਕੁ ਟੇਕ ਰੱਖੀ ਜਾ ਸਕਦੀ ਹੈ? ਦੇਖੋ ਜੀ, ਹੁਣ ਕਿਉਂਕਿ ਆਪਾਂ ਵਿਦਿਨ ਇੰਡੀਅਨ ਸਿਸਟਮ ਹੈ, ਇੱਥੋਂ ਦੀ ਜਿਹੜੀ ਜ਼ਿਆਦਾ ਰਿਲਾਇਬਲ ਏਜੰਸੀ ਅਸੀਂ ਉਹਨੂੰ ਅਪਰੋਚ ਕਰਾਂਗੇ ਨਾ ਜੀ। ਕਿਸੇ ਵੀ ਇੰਡੀਪੈਂਡੈਂਟ UN ਨੂੰ, ਕਿਸੇ ਐਮਨੈਸਟੀ ਇੰਟਰਨੈਸ਼ਨਲ ਨੂੰ ਇੱਥੇ ਇੰਟਰਫੇਅਰ ਕਰਨ ਦੀ ਪਾਵਰ ਨਹੀਂ ਹੈਗੀ। ਸੋ ਵਿਦਿਨ ਹਿੰਦੁਸਤਾਨ ਜਿਹੜੀ ਇੱਥੇ ਏਜੰਸੀ ਹੈਗੀ ਹੈ CBI ਕਾਫੀ ਹੱਦ ਤੱਕ ਰਿਲਾਇਬਲ ਹੈਗੀ ਹੈ। ਉਹਨੇ ਕੁਝ ਕੇਸਾਂ 'ਚ ਸਾਨੂੰ ਇਨਸਾਫ ਦਿੱਤਾ ਹੈ। 55 ਕੇਸਾਂ ਦੇ ਵਿੱਚ ਪੰਜਾਬ 'ਚ ਉਹਨਾਂ ਨੇ ਕਨਵਿਕਸ਼ਨ ਕਰਾਈ ਹੈ ਪੁਲਿਸ ਵਾਲਿਆਂ ਨੂੰ। ਸੋ ਅਸੀਂ ਫਿਲਹਾਲ ਤਾਂ ਉਹਨੂੰ ਟਰਾਈ ਕੀਤਾ ਜਾ ਸਕਦਾ ਹੈ। ਉਹਦਾ ਉਸ ਤੋਂ ਸਾਡੇ ਕੋਲ ਅਲਟਰਨੇਟ ਵੀ ਕੋਈ ਨਹੀਂ ਹੈਗਾ। ਸਿਮਰਨਜੀਤ ਸਿੰਘ ਜੀ, ਜਿਹੜੀ ਪੰਜਾਬ ਸਰਕਾਰ ਦੀ ਗੱਲ ਅਸੀਂ ਕਰੀਏ ਵੀ ਭਗਵੰਤ ਮਾਨ ਦੀ ਸਰਕਾਰ ਇਹੋ ਜਿਹੇ ਜਿਹੜੇ ਪੁਲਿਸ ਦਾ ਰਵੱਈਆ ਸੀ ਉਹਨਾਂ ਦੇ ਉੱਤੇ ਜਦੋਂ ਇਹਨਾਂ ਨੇ ਸਰਕਾਰ ਬਣਾਉਣੀ ਸੀ ਤਾਂ ਇੱਕ ਕਾਫੀ ਪ੍ਰਚਾਰ ਇਹਨਾਂ ਨੇ ਕੀਤਾ ਜੀ, ਦੇਖੋ ਪੁਲਿਸ ਜ਼ੁਲਮ ਕਰਦੀ ਆ ਲੋਕਾਂ ਤੇ, ਸਾਡੀ ਸਰਕਾਰ ਦੇ ਵਿੱਚ ਹੱਕ ਬਹਾਲ ਹੋਣਗੇ ਲੋਕਾਂ ਦੇ। ਤੇ ਹੁਣ ਸਰਕਾਰ ਦਾ ਰਵੱਈਆ ਕਿਵੇਂ ਦਾ ਤੁਸੀਂ ਦੇਖ ਰਹੇ ਹੋ? ਕਿਉਂਕਿ ਜਿਹੜੇ ਮਤਲਬ ਅੱਜ ਇਹ ਸਿਰਫ ਇਸ ਮਾਮਲੇ 'ਚ ਨਹੀਂ, ਓਵਰਆਲ ਜੇ ਅਸੀਂ ਪੁਲਿਸ ਦੀਆਂ ਪਾਵਰਸ ਦੀ ਗੱਲ ਕਰੀਏ ਤਾਂ ਕਿਵੇਂ ਸਰਕਾਰ ਨੂੰ ਤੁਸੀਂ ਅਸੈਸ ਕਰ ਰਹੇ ਹੋ ਜਿਹੜੀ ਇਹ ਮੌਜੂਦਾ ਸਰਕਾਰ ਆ? ਦੇਖੋ, ਗਵਰਨਮੈਂਟ ਚਾਹੇ ਕਾਂਗਰਸ ਦੀ ਸੀ, ਚਾਹੇ ਬਾਦਲ ਦੀ ਸੀ, ਚਾਹੇ ਇਹਨਾਂ ਦੀ ਹੈ, ਰਵੱਈਆ ਸਾਰਿਆਂ ਦਾ ਇੱਕੋ ਜਿਹਾ ਹੈ। ਸਿਵਲੀਅਨਸ ਦੇ ਉੱਪਰ ਤੁਸੀਂ AK-47 ਨਹੀਂ ਚਲਾ ਸਕਦੇ, ਪਰ ਇਹ ਸਾਰੀਆਂ ਸਰਕਾਰਾਂ ਨੇ AK-47 ਨਾਲ ਲੋਕਾਂ ਨੂੰ ਮਾਰਿਆ ਹੈ, ਸਿਵਲੀਅਨਸ ਨੂੰ। ਸੋ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ। ਸਟੇਟ ਦੀ ਰਿਸਪੌਂਸਿਬਿਲਿਟੀ ਹੈ ਆਰਟੀਕਲ 21 ਰਾਈਟ ਟੂ ਲਾਈਫ ਨੂੰ ਪ੍ਰੋਟੈਕਟ ਕਰਨਾ ਹੈ, ਤੇ ਪਰ ਉਹ ਸਟੇਟ ਉਹਨੂੰ ਗਲੋਰੀਫਾਈ ਕਰ ਰਹੀ ਹੈ ਇਲੀਗਲ ਕਿਲਿੰਗਸ ਨੂੰ। ਸੋ ਤੁਸੀਂ ਸਮਝ ਸਕਦੇ ਹੋ ਵੀ ਇਹ ਲੋਕ ਕਿੱਥੇ ਖੜੇ ਹੈਗੇ ਨੇ। ਤੇ ਸਿਮਰਨਜੀਤ ਸਿੰਘ ਜੀ, ਇਹ ਮਾਮਲਾ ਜਿਵੇਂ UP ਦਾ ਆ, ਐਵੀਡੈਂਸ ਕਲੈਕਸ਼ਨ ਕਿੰਨੀ ਕੁ ਤੁਹਾਨੂੰ ਲੱਗਦਾ ਕਿ ਟਫ ਆ ਇਸ ਮਾਮਲੇ ਦੇ ਵਿੱਚ? ਕਿਉਂਕਿ ਮਰਡਰ UP 'ਚ ਕੀਤੇ ਗਏ ਆ, ਪੰਜਾਬ ਤੋਂ ਦੂਰ ਆ, 2 ਸੂਬਿਆਂ ਦੀ ਪੁਲਿਸ ਉਹਦੇ 'ਚ ਇਨਵੋਲਡ ਆ। ਇਹ ਵੀ ਤੁਹਾਨੂੰ ਲੱਗਦਾ ਕਿ ਇਹ ਵੀ ਜਾਣਬੁੱਝ ਕੇ ਕੀਤਾ ਗਿਆ ਹੋ ਸਕਦਾ ਵੀ ਇਸ ਤਰੀਕੇ ਦੇ ਨਾਲ ਕੇਸ ਨੂੰ ਕੰਪਲਿਕੇਟ ਕਰਨ ਦੇ ਲਈ? ਇਹ ਆਪਾਂ ਕੋਈ ਲੇਟਰ ਸਟੇਜ ਤੇ ਥੋੜੇ ਦਿਨ ਦਾ ਟਾਈਮ ਦਿਓ, ਫਿਰ ਆਪਾਂ ਕਰਾਂਗੇ, ਕਿਉਂਕਿ ਇਸ ਸਟੇਜ ਤੇ ਅਸੀਂ ਵੀ ਪ੍ਰੀਲਿਮਿਨਰੀ ਐਵੀਡੈਂਸ ਇਕੱਠੀ ਕਰ ਰਹੇ ਹਾਂ ਸਾਰੇ ਐਂਗਲਸ ਤੋਂ। ਉਹਨੂੰ ਪਬਲਿਕ ਡੋਮੇਨ 'ਚ ਲਿਆਉਣਾ ਥੋੜਾ ਜਿਹਾ ਐਪਰੋਪ੍ਰੀਏਟ ਸਟੇਜ ਨਹੀਂ ਹੈਗੀ। ਓਕੇ। ਤੇ ਜਿਹੜਾ ਹੁਣ ਪਰਿਵਾਰਾਂ ਦਾ ਰਵੱਈਆ ਕਿਵੇਂ ਦਾ? ਤੁਸੀਂ ਪਰਿਵਾਰਾਂ ਨੂੰ ਮਿਲ ਕੇ ਆਏ ਹੋ, ਪਰਿਵਾਰ ਕੇਸ ਪਰਸਿਊ ਕਰਨ ਦੀ ਸਿਚੁਏਸ਼ਨ 'ਚ ਹੈਗੇ ਨੇ ਜਾਂ ਕਿਸੇ ਸੋਸ਼ਲ ਸਪੋਰਟ ਦੇ ਨਾਲ? ਪਰਿਵਾਰ ਕੀ ਕਹਿ ਰਹੇ ਨੇ? ਗਰੀਬ ਪਰਿਵਾਰ ਨੇ ਜੀ, ਜਿਨ੍ਹਾਂ ਦੇ ਪੁੱਤ ਮਰੇ ਨੇ, ਉਹਨਾਂ ਦੇ ਬੁਢਾਪੇ ਦਾ ਸਹਾਰਾ ਸੀ, ਉਹ ਇਨਸਾਫ ਚਾਹੁੰਦੇ ਨੇ, ਤੇ ਗਰੀਬ ਨੇ, ਉਹਨਾਂ ਦੇ ਘਰਾਂ ਦੇ ਹਾਲਾਤ ਤੋਂ ਪਤਾ ਲੱਗ ਜਾਂਦਾ ਹੈ। ਸੋ ਇਹ ਸਾਡੀ ਜਿਹੜੀ ਸਿਵਲ ਸੁਸਾਇਟੀ ਹੈ ਉਹਦਾ ਫਰਜ਼ ਬਣ ਜਾਂਦਾ ਹੈ ਕਿ ਇਹਨਾਂ ਨਾਲ ਖੜੇ ਹੋ ਕੇ ਇਹਨਾਂ ਨੂੰ ਜਸਟਿਸ ਲੈ ਕੇ ਦਈਏ। ਸੋ ਇਹ ਸਿਵਲ ਸੁਸਾਇਟੀ ਜਿਹੜੀ ਹੈਗੀ ਹੈ, ਜੇ ਆਪਾਂ ਸਿਵਲਾਈਜ਼ਡ ਲੋਕਾਂ 'ਚ ਹੈਗੇ ਆ ਤੇ ਹਰ ਸਿਵਲੀਅਨਸ ਦਾ ਫਰਜ਼ ਬਣਦਾ ਹੈ ਕਿ ਆਪਾਂ ਇਹਦੇ ਲਈ ਆਵਾਜ਼ ਬੁਲੰਦ ਕਰੀਏ, ਪਰਿਵਾਰ ਨਾਲ ਖੜੀ ਹੋਈਏ, ਵਿਕਟਮ ਨਾਲ। ਤੇ ਸਿਮਰਨਜੀਤ ਸਿੰਘ ਜੀ, ਜਿਵੇਂ ਸਰਕਾਰ ਦੀ ਬਿਆਨਬਾਜ਼ੀ ਆ ਪੁਲਿਸ ਦੀ, ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਆਮ ਨੌਜਵਾਨ ਨੇ, ਕੋਈ ਘਟਨਾਵਾਂ ਇਸ ਤਰ੍ਹਾਂ ਦੇ ਐਕਸ਼ਨ ਹੁੰਦੇ ਆ ਜਿਹੜੇ ਐਕਸ਼ਨ ਨਜ਼ਰ ਵੀ ਨਹੀਂ ਆਉਂਦੇ ਕਈ ਵਾਰ। ਜਿਵੇਂ ਇਸ ਮਾਮਲੇ 'ਚ ਵੀ ਪੁਲਿਸ ਨੇ ਇੱਕ ਵਾਰ ਡਿਨਾਈ ਕਰਤਾ ਸੀ ਕਿ ਕੋਈ ਬਲਾਸਟ ਹੋਇਆ ਨਹੀਂ ਥਾਣੇ ਦੇ ਉੱਤੇ, ਇਹ ਵੀ ਖਬਰਾਂ ਲੱਗੀਆਂ ਸੀ ਕਿ ਉਹ ਇਸ ਤਰੀਕੇ ਦੇ ਜਿਹੜੇ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਉਹ ਮੂਵਮੈਂਟ ਦੇ ਨਾਲ ਜੋੜਦੇ ਵੀ ਆ, ਖਾਲਿਸਤਾਨ ਦੀ ਮੂਵਮੈਂਟ ਦੇ ਨਾਲ, ਪਰ ਉਹ ਕੋਈ ਐਕਸ਼ਨ ਇਸ ਤਰੀਕੇ ਦਾ ਇਫੈਕਟਿਵ ਨਜ਼ਰ ਵੀ ਨਹੀਂ ਆਉਂਦਾ। ਪਰ ਉਸ ਤੋਂ ਬਾਅਦ
ਮੈਂ ਜਿਹੜਾ ਬਿਲਕੁਲ ਸਿਮਰਨਜੀਤ ਸਿੰਘ, ਮੈਂ ਇਹ ਜਾਣਨਾ ਚਾਹੁੰਦਾ ਵੀ ਉਸ ਤੋਂ ਬਾਅਦ ਇਹ ਨਜ਼ਰ ਆਉਂਦਾ ਕਿ ਚਾਹੇ ਆਮ ਜਿਹੜੇ ਮੁੰਡੇ ਪਿੰਡਾਂ ਦੇ ਨੇ, ਕਿਸੇ ਦਾ ਕਿਸੇ ਗੈਂਗ ਦੇ ਨਾਲ ਸੰਬੰਧ ਹੋਵੇ ਜਾਂ ਕਿਵੇਂ ਹੋਵੇ, ਉਹਨੂੰ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੋੜਿਆ ਜਾਂਦਾ। ਜਿਵੇਂ ਇਹ ਮੁੰਡਿਆਂ ਦਾ ਤਾਂ ਕਿਸੇ ਗੈਂਗ ਦੇ ਨਾਲ ਵੀ ਸੰਬੰਧ ਇਸ ਤਰ੍ਹਾਂ ਦਾ ਕੋਈ ਵੀ ਹੁਣ ਤੱਕ ਨਜ਼ਰ ਨਹੀਂ ਆਇਆ ਪਿੱਛੇ, ਵੀ ਮਤਲਬ ਉਹਨਾਂ ਨੂੰ ਇਹ ਜੋੜਤਾ ਜਾਂਦਾ ਕਿ ਜੀ ਇਹ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਨੇ। ਫਿਰ ਉਹਨਾਂ ਦੇ ਉੱਤੇ ਚਾਹੇ ਉਹਨਾਂ ਨੂੰ ਜੇਲ੍ਹ 'ਚ ਸੁੱਟਣਾ ਹੋਵੇ, ਚਾਹੇ ਹੁਣ ਜਿਵੇਂ ਐਨਕਾਊਂਟਰ ਕੀਤਾ ਗਿਆ, ਇਹ ਤੁਸੀਂ ਕੀ ਸਮਝ ਰਹੇ ਹੋ ਵੀ ਇਹ ਕੋਈ ਮਤਲਬ ਇੱਕ ਸਟ੍ਰੈਟਜੀ ਇਸ ਤਰ੍ਹਾਂ ਦੀ ਹੈਗੀ ਜਿਹੜੀ ਟੈਰਰ ਫੈਲਾਵੇ ਸਰਕਾਰ ਦਾ, ਪੁਲਿਸ ਦਾ ਦੁਆਰਾ ਲੋਕਾਂ 'ਚ? ਦੇਖੋ, ਅਸੀਂ ਇਸ ਵਿਸ਼ੇ 'ਚ ਫਿਲਹਾਲ ਤਾਂ ਨਹੀਂ ਜਾਣਾ ਚਾਹੁੰਦੇ, ਕਿਉਂਕਿ ਇਹ ਤਿੰਨੋਂ ਪਰਿਵਾਰ ਜਿਹੜੇ ਅਸੀਂ ਦੇਖੇ ਨੇ, ਇੱਕ ਕਟਿੰਗ ਵਾਲੇ ਮੁੰਡੇ ਨੇ। ਇਹਨਾਂ ਦਾ ਖਾਲਿਸਤਾਨ ਨਾਲ ਕੋਈ ਸੰਬੰਧ ਨਹੀਂ ਹੈਗਾ, ਨਾ ਪਰਿਵਾਰਾਂ ਦਾ, ਨਾ ਇਹਨਾਂ ਮੁੰਡਿਆਂ ਦਾ ਹੈਗਾ। ਤੇ ਇਹ ਇੱਕ ਡਿਫਰੈਂਟ ਵਿਸ਼ਾ ਹੈ ਸਾਡਾ। ਅਸੀਂ ਇਸ ਵਿਸ਼ੇ 'ਚ ਨਹੀਂ ਜਾਂਦੇ ਕਿ ਉਹ ਅਕਿਊਜ਼ਡ ਹੈਗੇ ਕਿ ਨਹੀਂ ਹੈਗੇ। ਸਾਡਾ ਵਿਸ਼ਾ ਇਹ ਹੈ ਕਿ ਜੋ ਦੋਸ਼ੀ ਵੀ ਸੀ, ਪੰਜਾਬ ਪੁਲਿਸ ਦਾ ਫਰਜ਼ ਸੀ FIR ਲੌਂਚ ਕਰਦੀ, ਕੋਰਟ ਵੇਖਦੀ ਕਿ ਉਹਨਾਂ ਨੂੰ ਕਿਵੇਂ ਸਜ਼ਾ ਦੇਣੀ ਹੈ ਕਿ ਨਹੀਂ ਦੇਣਾ ਹੈ, ਉਹ ਇਨੋਸੈਂਟ ਹੈਗੇ ਨੇ, ਉਹ ਕੋਰਟ ਨੇ ਡਿਸਾਈਡ ਕਰਨਾ ਸੀ। ਆਰਟੀਕਲ 21 ਦੀ ਵਾਇਓਲੇਸ਼ਨ ਹੋਈ ਹੈ, ਅਸੀਂ ਉਸ ਗੱਲ ਦੇ ਖਿਲਾਫ ਪਰਿਵਾਰ ਦੇ ਨਾਲ ਹੈਗੇ। ਬਿਲਕੁਲ ਜੀ। ਤੇ ਸਿਮਰਨਜੀਤ ਸਿੰਘ ਜੀ, ਜਾਂਦੇ ਇੱਕ ਹੋਰ ਜ਼ਰੂਰ, ਜਿਵੇਂ ਡਾਇਸਪੋਰਾ ਦੇ ਵਿੱਚ ਇਸ ਸਮੇਂ ਵੱਡਾ ਸਿੱਖਾਂ ਦੀ ਪੰਜਾਬ ਦੇ ਸਿੱਖ ਬੈਠੇ ਨੇ, ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਉਹਨਾਂ ਦੇ ਅੰਦਰ ਵੀ ਇੱਕ ਤਰ੍ਹਾਂ ਦੇ ਨਾਲ ਉਹ ਸੈਂਸਿਟਾਈਜੇਸ਼ਨ ਹੁੰਦੀ ਆ ਉਹਨਾਂ ਦੀ, ਕਿ ਉਹ ਸੋਚਦੇ ਆ ਵੀ ਕੀ ਕੀਤਾ ਜਾਵੇ, ਐਵੇਂ ਮੁੰਡੇ ਮਾਰੇ ਜਾ ਰਹੇ ਆ। ਤੇ ਇੰਟਰਨੈਸ਼ਨਲ ਤਰੀਕੇ, ਕੋਈ ਤਰੀਕਾਕਾਰ ਹੈ ਜਿਹਦੇ ਨਾਲ ਕਿ ਜਿਹੜੇ ਸਿੱਖ ਡਾਇਸਪੋਰਾ ਦੇ ਵਿੱਚ ਇਹਨਾਂ ਐਨਕਾਊਂਟਰਸ ਦੇ ਬਾਰੇ ਕੋਈ ਸਟੈਪ ਚੁੱਕ ਸਕਦੇ ਆ, ਕਿ ਜਿਹਦੇ ਨਾਲ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਇਸ ਟਾਈਮ ਜੁਡੀਸ਼ਰੀ ਨੂੰ ਓਵਰਪਾਵਰ ਕਰ ਰਹੀ ਆ, ਜਿਹੜਾ ਕਿ ਡੈਮੋਕ੍ਰੈਟਿਕ ਸੈਟਅਪ ਟੋਟਲੀ ਫੇਲ ਆ ਜੇ ਇਸ ਤਰ੍ਹਾਂ ਹੋ ਰਿਹਾ ਆ, ਤਾਂ ਉਹਦੇ 'ਚ ਕੀ ਕੀਤਾ ਜਾ ਸਕਦਾ ਹੈ ਵੀ ਜਿਹੜਾ ਇੱਕ ਪ੍ਰੈਸ਼ਰ ਜਿਹੜਾ ਬਿਲਡ ਕੀਤਾ ਜਾਵੇ, ਮਤਲਬ ਸਾਰੇ ਸਟੇਟ ਇਨਫਰਾਸਟ੍ਰਕਚਰ ਤੇ? ਦੇਖੋ ਜੀ, ਆਪਾਂ ਨੂੰ ਇਹਦੀ ਕਮੇਟੀ ਬਣਾ ਕੇ ਇਹਦੀ ਰਿਪੋਰਟ, ਜਿਹੜਾ ਵਾਈਟ ਪੇਪਰ ਹੈ, ਉਹ ਸਾਰੇ ਪਾਸੇ ਲੈ ਕੇ ਜਾਣਾ ਚਾਹੀਦਾ ਹੈ। ਕਿਉਂਕਿ ਪੰਜਾਬ ਦੇ ਵਿੱਚ ਤੇ ਜਿਹੜੀ ਮੇਜਰ ਹਿਊਮਨ ਰਾਈਟਸ ਦੇ ਫੀਲਡ 'ਚ ਕੰਮ ਕਰਦੀ ਹੈ ਐਮਨੈਸਟੀ ਇੰਟਰਨੈਸ਼ਨਲ, ਉਹਦੀ ਐਂਟਰੀ ਬੈਨ ਹੈਗੀ ਹੈ, ਪੰਜਾਬ ਗਵਰਨਮੈਂਟ ਨਹੀਂ ਆਉਣ ਦਿੰਦੀ ਉਹਨੂੰ। ਸੋ ਜਿਹੜੇ ਬਾਹਰ ਬੈਠੇ ਸਿੱਖ ਨੇ, ਉਹਨਾਂ ਨੂੰ ਜਿੱਥੇ ਜਿੱਥੇ ਬੈਠੇ ਨੇ ਉੱਥੇ ਇੰਡੀਅਨ ਅੰਬੈਸੀਜ਼ ਨੂੰ ਲਿਖਣਾ ਚਾਹੀਦਾ ਹੈ ਕਿ ਇਵੇਂ ਦੀ ਜਿਹੜੀ ਕਿਲਿੰਗ ਹੈ ਉਹ ਬੰਦ ਕਰਨੀ ਚਾਹੀਦੀ ਹੈ, ਸੋ ਡੈਟ ਉਹਨਾਂ ਨੂੰ ਪਤਾ ਲੱਗੇ ਕਿ ਲੋਕ ਅਲਰਟ ਹੈਗੇ ਨੇ। ਅਸੀਂ ਘਰੇ ਕੀ ਸੋਚਦੇ ਹਾਂ ਇਹ ਮੈਟਰ ਨਹੀਂ ਕਰਦਾ, ਜਦ ਤੱਕ ਤੁਸੀਂ ਉੱਥੋਂ ਦੀ ਸਟੇਟ ਗੌਰਮੈਂਟ ਨੂੰ, ਉੱਥੋਂ ਦੀਆਂ ਇੰਡੀਅਨ ਅੰਬੈਸੀਜ਼ ਨੂੰ ਇਸ ਗੱਲ ਦੇ ਖਿਲਾਫ ਕੋਈ ਮੈਮੋਰੈਂਡਮ ਨਹੀਂ ਦਿੰਦੇ ਹੈਗੇ। ਓਕੇ, ਮਤਲਬ ਬਿਲਕੁਲ ਸਹੀ ਕਿ ਕੋਈ ਨਾ ਕੋਈ ਜਿਹੜਾ ਡਾਕੂਮੈਂਟੇਸ਼ਨ ਆ ਇਹੋ ਜਿਹੀਆਂ ਘਟਨਾਵਾਂ ਦੀ, ਉਹਨਾਂ ਦੇ ਐਵੀਡੈਂਸ ਦੇ ਬੇਸਿਸ ਦੇ ਉੱਤੇ ਉਹ ਜ਼ਰੂਰ ਕਰਨੀ ਚਾਹੀਦੀ ਆ, ਕਿ ਜਿਹਦੇ ਨਾਲ ਜਿਹੜੀ ਗੱਲ ਆ ਕਿ ਜਿਹੜੀ ਸਟੇਟ, ਇੰਡੀਅਨ ਸਟੇਟ ਆ, ਉਹਦੇ ਵਿੱਚ ਜਿਸ ਤਰ੍ਹਾਂ ਦਾ ਇਹ ਇੱਕ ਅਨਡੈਮੋਕ੍ਰੈਟਿਕ ਬਿਹੇਵੀਅਰ ਆ ਉਹਦਾ, ਜਿਹਦੇ 'ਚ ਪੁਲਿਸ ਜਿਹੜੀ ਆ ਉਹ ਖੁਦ ਜੁਡੀਸ਼ਰੀ ਦਾ ਰੋਲ ਪਲੇ ਕਰ ਰਹੀ ਆ, ਤੇ ਉਸ ਚੀਜ਼ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਸਕੇ ਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਸਕੇ ਕਿ ਜਿਹਦੇ ਨਾਲ ਇਹ ਘਟਨਾਵਾਂ ਰੋਕੀਆਂ ਜਾ ਸਕਣ, ਤੇ ਇਨਸਾਫ ਦੇ ਲਈ ਵੀ ਤਰੱਦਦ ਜਿਹੜਾ ਆ ਉਹ ਕੀਤਾ ਜਾਣਾ ਚਾਹੀਦਾ ਆ। ਸਿਮਰਨਜੀਤ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਜਿਹੜੀ ਇਹ ਜਾਣਕਾਰੀ ਆ ਸਾਰੀ ਤੁਸੀਂ ਉੱਥੋਂ ਜੋ ਹਾਸਲ ਕਰਕੇ ਲਿਆਏ ਹੋ ਤੁਸੀਂ ਦਿੱਤੀ ਆ, ਤੇ ਅੱਗੇ ਵੀ ਜੋ ਇਸ ਜਸਟਿਸ ਦੇ ਰਾਹ ਦੇ ਵਿੱਚ ਤੁਹਾਡਾ ਸਫ਼ਰ ਆ ਉਹਦੀ ਜਾਣਕਾਰੀ ਅਸੀਂ ਤੋਂ ਲੈਂਦੇ ਰਹਾਂਗੇ। ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।